अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਸਮਤ ਪੰਜਾਬੀ ਤੁਹਾਡੇ ਸਾਰਿਆਂ ਦਾ ਲਾਈਕ ਕਰਨ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਲਾਜ਼ਮੀ ਕਰੋ ਕਿਉਂਕਿ ਸਬਸਕ੍ਰਿਪਸ਼ਨ ਬਹੁਤ ਥੱਲੇ ਨੂੰ ਜਾ ਰਹੀ ਹੈ ਤੇ ਬਿਲਕੁਲ ਵੜੀ ਨਾ ਜਾਏ ਕਿਤੇ ਇਸ ਕਰਕੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਲਾਜ਼ਮੀ ਠੋਕੋ। ਲੋ ਜੀ ਕੱਲ ਦੀ ਜਿਹੜੀ ਠੁਕਾਈ ਹੋ ਰਹੀ ਹੈ ਓਏ ਹੋਏ ਹੋਏ ਤੇ ਦਨਾਦਨ ਤੇ ਜਿਹੜੀ ਠੁਕਾਈ ਹੋ ਰਹੀ ਹੈ ਡੀਜੇ ਵਾਲੇ ਬਾਬੂ ਦੀ ਉਹ ਬਈ ਉਹਦਾ ਜਿਹੜਾ ਤੰਦੂਰ ਗਰਮ ਹੋਇਆ ਪਿਆ ਕੱਲ ਦਾ ਡੀਜੇ ਦਾ ਉਹ ਲੋਕੀ ਆ ਰਿਹਾ ਆਟੇ ਦੇ ਪੇੜੇ ਬਣਾ ਕੇ ਘਰੋਂ ਲਿਆ ਰਿਹਾ ਤੇ ਰੋਟੀਆਂ ਦੇ ਦਨਾਦਨ ਲਾ ਰਿਹਾ ਤੇ ਤੰਦੂਰ 'ਚ ਤੰਦੂਰ ਤਪੇ ਹੀ ਇੰਨਾ ਸੀ ਉਹ ਲਾਲਾ ਰੋਟੀਆਂ ਜਿਹੜੀਆਂ ਨੇ ਨਾ ਉਹ ਬੁਰਾ ਹਾਲ ਕਰਤਾ। ਹੁਣ ਤੰਦੂਰ ਕਹਿੰਦਾ ਮੇਰੀ ਬੱਸ ਹੋ ਗਈ ਡੀਜੇ ਵਾਲੇ ਦਾ ਤੰਦੂਰ। ਹਾਂ ਇੱਕ ਤੇ ਉਹ ਮਾਈ ਤੰਦੂਰ ਵਾਲੀ ਹੈ ਨਾ ਉਹਦਾ ਹੋਰ ਹਿਸਾਬ ਆ ਡੀਜੇ ਦਾ ਤੰਦੂਰ ਦਾ ਹੋਰ ਹਿਸਾਬ ਆ। ਤੇ ਜੋ ਇਹਦੀ ਠੁਕਾਈ ਹੋਈ ਹੈ ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਠੁਕਾਈ ਤੋਂ ਯਾਦ ਆਇਆ ਬਾਬਾ ਜੀ ਤੁਹਾਡੀ ਮਿਹਰਬਾਨੀ ਹੈ। ਹਾਂ ਦੇਖੋ ਯਾਰ ਕੋਈ ਯਾਰ ਕਿਤੇ ਹੋਰ ਨਾ ਚਲੇ ਜਾਣਾ। ਬਾਬੇ ਕਹਿੰਦੇ ਨਹੀਂ ਮੈਂ ਜ਼ਿਆਦਾ ਤੋਂ ਜ਼ਿਆਦਾ ਗੈਰੇਜ ਵਿੱਚ ਹੀ ਜਾ ਸਕਦਾ ਮੈਂ। ਮਤਲਬ ਬਾਬਾ ਜੀ ਕਹਿੰਦੇ ਮੈਂ ਬਜ਼ੁਰਗ ਆਦਮੀ ਹਾਂ ਦੂਰ ਤੱਕ ਨਹੀਂ ਜਾਂਦਾ ਮੈਂ ਸਿਰਫ ਗੈਰੇਜ ਤੱਕ ਜਾਵਾਂਗਾ। ਮੈਂ ਕਿਹਾ ਨਹੀਂ ਇਹ ਗੈਰੇਜ ਵਾਲਾ ਕੰਮ ਹੀ ਨਾ ਕਰੋ ਆ ਕਿਤੇ ਗੱਲ ਕਿਤੇ ਹੋਰ ਟੁੱਟ ਪੈਣੀ ਆ ਔਰ ਗੈਰੇਜ ਵਾਲੀ ਮਾਈ ਦੀ ਅੱਗੇ ਗੱਲ ਆਉਣੀ ਹੈ ਉਹਦੇ 'ਚ ਤੁਸੀਂ ਆਪਣਾ ਲੁਚ ਤਲ ਲੈਣਾ ਜੋ ਤਲਣਾ। ਹਾਂ ਤੇ ਬਾਬਾ ਜੀ ਕਹਿੰਦੇ ਅੱਛਾ ਤੂੰ ਕਹਿਣਾ ਤੇ ਜਾਣ ਦਿੰਨਾ ਵਰਨਾ ਲੋਕੀ ਸਮਝ ਗਏ ਨੇ ਕਿ ਮੈਂ ਕੀ ਗੱਲ ਕੀਤੀ ਹੈ। ਮੈਂ ਹਾਂ ਤੁਸੀਂ ਗੱਲ ਕਰ ਰਹੇ ਠੁਕਾਈ ਦੀ ਠੁਕਾਈ ਦੀ ਡੀਜੇ ਵਾਲੇ ਬਾਬੂ ਦੀ ਕੱਲ ਦੀ ਹੋ ਰਹੀ ਆ ਉਹ ਅੱਜ ਤੱਕ ਚੱਲ ਰਹੀ ਆ। ਉਹਨੇ ਕੱਲ ਜਿਹੜਾ ਨਾ ਡੀਜੇ ਬਾਬੂ ਜਿੱਥੇ ਉਹਨੇ ਇੰਨੀਆਂ ਅਜੀਬੋ ਗਰੀਬ ਗੱਲਾਂ ਕੀਤੀਆਂ ਉੱਥੇ ਉਹਨੇ ਅੱਛੀਆਂ ਗੱਲਾਂ ਵੀ ਕੀਤੀਆਂ। ਹੁਣ ਤੁਸੀਂ ਕਹੋਗੇ ਯਾਰ ਆ ਕੀ ਪਾਗਲ ਹੋ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ। ਅੱਛੀ ਗੱਲ ਕਿਹੜੀ ਸੀ ਉਹਦੇ 'ਚ ਸਾਰੀਆਂ ਚਵਲਾਂ ਮਾਰੀਆਂ ਨੇ ਸਾਰੇ ਝੂਠ ਬੋਲੇ ਨੇ ਝੂਠੋ ਝੂਠ 47 ਕਰਕੇ ਰੱਖ ਦਿੱਤਾ ਉਹਨੇ। ਚੰਗੀ ਕਿਹੜਾ ਬਾਈ ਇੱਕ ਗੱਲ ਉਹਦੀ ਚੰਗੀ ਆ ਉਹ ਕੀ ਉਹ ਆਹ ਵਾਲੀ ਆ ਸੁਣੋ ਕੀ ਕਹਿ ਰਿਹਾ। अगर एक फर्दे भाई ये समझता है कि उसकी जात इस पाकिस्तान से बड़ी है ये हमें कबूल नहीं है। अगर कोई ये समझता है कि उसकी सियासत इस मुल्क की रियासत से बड़ी है ये हमें कबूल नहीं है। जी हाँ देखिया वो अपने फील्ड मार्शल नहीं पै गया। फर्दे वाहद कौन है भाई फर्दे वाहद तो वही है ना जिसके को सारी ताकत है। वो जेल च बैठा शख्स फर्दे वाहद तो नहीं हो सकता। उन्होंने कहता कि भी आ फर्दे वाहद जरा ना ਇਹ ਤਾਂ ਅਸੀਂ ਹੁਣ ਜਿਹੜਾ ਨਾ ਉਹ ਤੰਗ ਆ ਗਏ ਹਾਂ। ਇਹ ਅਗਰ ਸੋਚਦਾ ਕਿ ਇਹ ਸਾਰਿਆਂ ਤੋਂ ਉੱਤੇ ਹੈ ਹਾਂ ਤੇ ਇਹਨੂੰ ਅਸੀਂ ਜਿਹੜਾ ਨਾ ਹੁਣ ਚੰਗਾ ਭਲਾ ਨੂੰ ਤੁੰਨ ਕੇ ਰੱਖ ਦਿਆਂਗੇ ਤੇ ਉਹ ਫੀਲਡ ਮਾਰਸ਼ਲ ਨੂੰ ਖੈਰ ਬਣਾਇਆ ਆਪਣੀ ਕਿਉਂਕਿ ਫਰਦੇ ਵਾਹਦ ਤਾਂ ਉਹੀ ਆ। ਹਾਂ ਆਹ ਅੱਛੀ ਗੱਲ ਸੀ ਜਿਹੜੀ ਉਹਨੇ ਕੀਤੀ। ਹਾਂ ਬਾਕੀ ਨਿਕਲ ਗਈ ਇੱਕ ਹੋਰ ਅੱਛੀ ਗੱਲ ਵੀ ਉਹਨੇ ਕੀਤੀ। ਉਹ ਕਹਿੰਦਾ ਜੀ ਕਿ ਅਸੀਂ ਜਿਹੜਾ ਨਾ ਸਾਨੂੰ ਆ ਸਿਆਸਤ ਦੇ ਗੰਦ 'ਚ ਜਿਹੜਾ ਨਾ ਆ ਰਹੇ ਹੌਲੀ ਹੌਲੀ ਨਿਕਲਣਾ ਪੈਣਾ ਸਾਨੂੰ ਇਹਦੇ 'ਚੋਂ ਇੱਦਾਂ ਦੀ ਇੱਕ ਗੱਲ ਸੀ। ਸਾਰੇ ਉਹਨੂੰ ਕਹਿ ਰਹੇ ਆ कि भी बिल्कुल बिस्मिल्लाह करो डीजे साहब निकलो इस गंद तो खत्म करो इस गंद में जरा तुसी पाया। और सच भी बोल गया डीजे। हाँ की करे बेचारा दिल दा चंगा। हाँ बाबा जी कहते काहदा दिल दा चंगा यार कल इन्ने झूठ बोल गया तू कहना दिल दा चंगा यार चलो बाबा जी और दिल दा चंगा यार तो झूठां दे विच सच भी बोल गया ना। ਆ ਸੱਚ ਬੋਲ ਗਿਆ ਕਿ ਇਹ ਸਾਰੇ ਸਿਆਸਤ ਦੇ ਬਿਲਕੁਲ ਲੁੱਥੜੇ ਹੋਏ ਨੇ ਗੰਦੀ ਸਿਆਸਤ ਕਰਦੇ ਨੇ ਤੇ ਜਿਨ੍ਹਾਂ ਤੋਂ ਜਾਨ ਛੁਡਾਉਣੀ ਪੈਣੀ ਹੈ ਖ਼ਤਮ ਕਰਨੀ ਪੈਣੀ ਹੈ। ਤਾਂ ਇਸ ਕਰਕੇ ਸਾਰੇ ਕਹਿ ਰਹੇ ਕਿ ਬਿਸਮਿਲ੍ਲਾ ਕਰੋ ਜਨਾਬ ਛੱਡੋ ਜਾਨ ਛੁਡਾਓ ਤੋਂ ਆ ਖ਼ਤਮ ਕਰੋ ਗੰਦੀ ਸਿਆਸਤ ਜਿਹੜੀ ਤੁਸੀਂ ਕਰ ਰਹੇ ਆ। ਹਾਂ ਜਾਓ ਆਪਣੇ ਕੰਮ ਨੂੰ ਜਿਹੜਾ ਆਇਨ ਕਾਨੂੰਨ ਨੇ ਤੁਹਾਨੂੰ ਕੰਮ ਦਿੱਤਾ ਉਹ ਕਰੋ ਜਾ ਕੇ ਛੱਡੋ ਬਾਕੀ ਗੱਲਾਂ। ਤੇ ਖੈਰ ਆਹ ਸਾਰੀਆਂ ਚੀਜ਼ਾਂ ਹੋ ਰਹੀਆਂ ਢੋਲਕੀ ਵੱਜ ਰਹੀ ਆ ਉਹਦੀ। ਤਾਂ ਦੂਜੇ ਪਾਸੇ ਜਨਾਬ ਉਹ ਮੈਂ ਕਹਿਣਾ ਵਾ ਕਿ ਬੱਲੇ ਵੀ ਬੱਲੇ ਮਾਈ ਦੇ ਸ਼ਾਹਕਾਰ ਓਏ ਹੋਏ ਹੋਏ ਮਾਈ ਨੇ ਤਬਾਹੀ ਫੇਰਤੀ ਬਰਬਾਦੀ ਫੇਰ ਕੇ ਰੱਖ ਦਿੱਤੀ ਮਾਈ ਨੇ। ਮਾਈ ਜਨਾਬ ਗਈ ਹੈ ਏਅਰਪੋਰਟ ਉੱਥੇ ਜਾ ਕੇ ਉਹਨੇ ਇਸਤਕਬਾਲ ਕੀਤਾ ਅਰਬੀਆਂ ਦਾ। ਹਾਂਜੀ ਉੱਥੇ ਜਾ ਕੇ ਮਾਈ ਕਹਿਣ ਲੱਗੀ ਹਾਜ਼ਾ ਵੀ ਹਾਜ਼ਾ ਅਰਬੀ ਆਏ ਤਾਜ਼ਾ। ਬਾਬਾ ਜੀ ਕਹਿੰਦੇ ਵੀ ਮਾਲ ਤੇ ਬੜਾ ਤਾਜ਼ਾ ਹੀ ਹੈ ਫਰੈਸ਼ ਉਤਰ ਰਿਹਾ। ਮੈਂ ਕਿਹਾ ਜੀ ਬਾਬਾ ਉਹ ਦੇਖ ਲਓ ਉਹ ਆਏ ਆ ਉਹ ਮਾਈ ਨੇ ਹੱਥ ਮਿਲਾਇਆ। ਹੁਣ ਉਹ ਗੱਲਾਂ ਨਹੀਂ ਰਹੀਆਂ। ਆ ਕੁਛ ਦੇਰ ਪਹਿਲੇ ਤੁਸੀਂ ਦੇਖਿਆ ਕਿ ਮਾਈ ਨੇ ਹੱਥ ਹੁੱਥ ਮਿਲਾਏ ਸਾਰੇ ਤੇ ਬੜੀ ਆਹੋ ਪੁਕਾਰ ਹੋਈ ਹਰ ਪਾਸੇ ਕਿ ਸਭ ਕਹਿਣ ਲੱਗੇ ਕਿ ਯਾਰ ਕੀ ਬੇਗੈਰਤੀ ਹੈ ਕੀ ਬਦਤਮੀਜ਼ੀ ਹੈ। ਇੱਕ ਬਈ ਆ ਪਾਕਿਸਤਾਨ ਵੈਸੇ ਤਾਂ ਇਹਦਾ ਕੋਈ ਲੈਣਾ ਦੇਣਾ ਨਹੀਂ ਇਸਲਾਮ ਨਾਲ ਪਾਕਿਸਤਾਨ ਦਾ।
ਹਾਂ ਇਹਨਾਂ ਦੀ ਮੇਰਾ ਮਤਲਬ ਰਿਆਸਤ ਦਾ ਜਾਂ ਇਹਨਾਂ ਦੇ ਮਤਲਬ ਜਿਹੜੇ ਅੱਜ ਕੱਲ੍ਹ ਕਾਬਜ਼ ਹੋਏ ਬੈਠੇ ਨੇ, ਲੇਕਿਨ ਫਿਰ ਵੀ ਇੱਕ ਨਾਮ ਦੇ ਨਾਲ ਤੇ ਹੈ ਨਾ ਇਸਲਾਮੀ ਜਮਹੂਰੀਆ, ਨਾ ਇਸਲਾਮੀ ਹੈ ਨਾ ਜਮਹੂਰੀਆ, ਖੈਰ ਪਾਕਿਸਤਾਨ ਹੈ। ਤੇ ਉਹ ਸਾਰੇ ਕਹਿਣ ਲੱਗੇ ਕਿ ਭਈ ਆ ਕੀ ਮਜ਼ਾਕ ਹੋ ਰਿਹਾ ਇੱਥੇ ਹੈ। ਇੱਕ ਤਾਂ ਔਰਤ ਜਿਹੜੀ ਆ ਉਹਨੂੰ 47 ਤੇ ਫਾਰਮ ਤੇ ਜਿਹੜਾ ਨਾ ਜਾਲੀ ਤੌਰ ਤੇ ਲਿਆ ਕੇ ਬਿਠਾ ਦਿੱਤਾ ਗਿਆ। ਉਹਦੇ ਬਾਅਦ ਆ ਕੇ ਉਹ ਜਿਹੜਾ ਨਾ ਉਹ ਹੱਥ ਮਿਲਾਉਂਦੀ ਫਿਰਦੀ ਹੈ ਗੈਰ ਮਹਿਰਮ ਮਰਦਾਂ ਨਾਲ। ਔਰ ਯਾਦ ਰੱਖਣਾ ਇਹ ਉਹੀ ਮਾਈ ਆ ਜਿਹੜੀ ਕਹਿੰਦੀ ਸੀ ਕਿ ਮੈਂ ਨੈਬ ਆਫਿਸ ਨਹੀਂ ਜਾਣਾ, ਉੱਥੇ ਗੈਰ ਮਹਿਰਮ ਜਿਹੜੇ ਲੋਕ ਬੈਠ ਕੇ ਮੇਰੇ ਕੋਲ ਸਵਾਲ ਪੁੱਛਦੇ ਆ। ਅੰਦਾਜ਼ਾ ਕਰੋ ਆ ਹੁਣ ਹੱਥਾਂ 'ਚ ਹੱਥ ਦੇ ਰਹੀ ਹੈ ਮਾਈ। ਹਾਂ ਹੋਰ ਪਤਾ ਨਹੀਂ ਕਿੱਥੇ ਕਿੱਥੇ ਹੱਥ ਪਾਈ ਜਾ ਰਹੀ ਹੈ। ਖੈਰ ਐਨੀਵੇ ਉਹ ਹੱਥ ਉੱਚ ਮਿਲਾ ਕੇ ਹੁਣ ਇਹ ਨੋਰਮਲਾਈਜ਼ ਕਰ ਦਿੱਤਾ ਉਹਨਾਂ ਨੇ। ਉਦੋਂ ਯਕੀਨ ਕਰੋ ਕਿ ਜਿਹੜੇ ਆਪਣਾ ਜਿਹੜੇ ਪਟਵਾਰੀ ਸੀ ਨਾ ਪੁਰਾਣੇ ਬੁੱਢੇ ਪਟਵਾਰੀ, ਜਿੱਦਾਂ ਮੁਜੀਬੁਰ ਰਹਿਮਾਨ ਸ਼ਾਮੀ ਪੈਟਰੋਲ ਪੰਪੀਆ ਹੋ ਗਿਆ, ਪੈਟਰੋਲ ਪੰਪ ਵਾਲੇ, ਹਾਂ ਪੈਟਰੋਲ ਪੰਪ ਵਾਲੀ ਸਰਕਾਰ ਜਿਹੜੀ ਹੈ, ਉਹਨਾਂ ਨੇ ਵੀ ਕਿਹਾ ਕਿ ਭਈ ਆ ਮਰੀਮ ਜਿਹੜੀ ਨਾ ਇੱਦਾਂ ਨਹੀਂ ਕਰਨਾ ਚਾਹੀਦਾ, ਸਿੱਧਾ ਦਸਤਾਨਾ ਚੜਾ ਕੇ ਹੱਥ ਮਿਲਾ ਲਿਆ, ਦਸਤਾਨਾ ਚੜਾ ਕੇ ਹੱਥ ਮਿਲਾ ਲਿਆ। ਹਾਂ ਫਿਰ ਠੀਕ ਹੈ। ਮੈਂ ਇੰਨੀ ਕੁ ਉਹਨੇ ਆਪਣੀ ਜਿਹੜੀ ਨਾ ਅੰਦਰ ਜਿਹੜੀ ਮਰੀ ਹੋਈ ਗੈਰਤ ਉਹਦੀ ਮੁਜੀਬ ਪੈਟਰੋਲ ਪੰਪੀਏ ਦੀ, ਉਹਨੇ ਥੋੜ੍ਹੀ ਜਿਹੀ ਜਗਾ ਕੇ ਨਾ ਉਹਨੇ ਆਹ ਕਿਹਾ ਕਿ ਵੀ ਦਸਤਾਨਾ ਪਾ ਕੇ ਤੇ ਫਿਰ ਉਹ ਲੋਕਾਂ ਨੇ ਕਿਹਾ ਕਿ ਵੀ ਫਿਰ ਕੋਈ ਹੋਰ ਸ਼ਾਇ ਪਾ ਕੇ ਕੋਈ ਹੋਰ ਕੰਮ ਹੋ ਜਾਵੇ ਤੇ ਫਿਰ ਉਹ ਵੀ ਠੀਕ ਹੈ। ਪਤਾ ਨਹੀਂ ਕੀ ਇਹਦਾ ਮਤਲਬ ਕੀ ਨਹੀਂ। ਖੈਰ ਉਹ ਪੈਟਰੋਲ ਪੰਪੀਆ ਵੀ ਜਿਹੜਾ ਨਾ ਉਹ ਬੋਲਿਆ, ਸਾਰੇ ਬੋਲੇ, ਲੇਕਿਨ ਮਾਈ ਨਹੀਂ ਹਟੀ। ਮਾਈ ਨੇ ਜਨਾਬ ਹੱਥਾਂ 'ਚ ਹੱਥ ਜਿਹੜਾ ਆ ਰਿਹਾ ਉਹਦੇ ਹੱਥ 'ਚ ਹੱਥ ਪਾ ਕੇ ਮਾਈ ਜਿਹੜੀ ਹੈ ਨਾ ਹੱਥ ਮਿਲਾ ਕੇ ਮਾਈ ਨੇ ਇੰਝ ਸਾਰਾ ਨੋਰਮਲ ਕਰਤਾ। ਹੁਣ ਕੋਈ ਨਹੀਂ ਬੋਲਿਆ, ਹੁਣ ਇਹ ਆਮ ਹੋ ਗਿਆ, ਸਾਰਾ ਹਰ ਪਾਸੇ ਆਮ ਹੋ ਗਿਆ ਕਿ ਕੋਈ ਨਹੀਂ ਯਾਰ ਹੱਥ ਹੀ ਮਿਲਾਇਆ। ਹਾਂ ਇਹਦੇ ਬਾਅਦ ਇੱਕ ਹੋਰ ਸਟੇਜ ਵੀ ਆਣੀ ਹੈ, ਉਹ ਆਣੀ ਹੈ ਜੱਫੀ ਤੇ ਪੱਪੀ ਦੀ। ਓਏ ਹੋਏ 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 ਫਿਰ ਦੇਖਣਾ ਤੁਸੀਂ, ਮੈਂ ਕਹਿੰਦਾ ਮੈਂ ਫਿਰ ਰੌਲਾ ਪੈਣਾ ਉਹੀ। ਫਿਰ ਮੁਜੀਬੁਰ ਰਹਿਮਾਨ ਸ਼ਾਮੀ ਪੈਟਰੋਲ ਪੰਪੀ ਨੇ ਨਿਕਲ ਕੇ ਕਹਿਣਾ ਕਿ ਭਈ ਇਹ ਨਕਾਬ ਪਾ ਕੇ ਚੁੰਮੀ ਕਰ ਲਓ। ਉਹ ਜਿਹੜਾ ਨਾ ਪਤਾ ਨਹੀਂ ਹੋਰ ਕੀ ਕੁਛ ਕਹਿ ਦੇਗਾ, ਜੱਫੀ ਤੇ ਵੀ ਕੁਛ ਰੱਖ ਦੇਗਾ ਅੱਗੇ ਕਰਕੇ ਤੇ ਜੱਫੀ ਪਾ ਲਓ। ਹਾਂ ਉਹ ਹੁਣ ਜੱਫੀਆਂ ਪੁੱਪੀਆਂ ਜਿਹੜੀਆਂ ਨੇ ਉਹ ਵੀ ਆਮ ਹੋ ਜਾਣੀਆਂ ਆਹਿਸਤਾ ਆਹਿਸਤਾ। ਇਹ ਆਮ ਹੋ ਗਿਆ ਹੱਥ ਮਿਲਾਉਣਾ, ਇਹਦੇ 'ਚ ਹੁਣ ਕੋਈ ਦੋ ਰਾਏ ਨਹੀਂ ਕਿ ਭਈ ਉਹ ਹੱਥ ਕਿਉਂ ਮਿਲਾ ਰਹੀ ਹੈ, ਸਭ ਓਕੇ, ਇਹਦੇ 'ਚ ਕੋਈ ਮਸਲਾ ਨਹੀਂ ਗਾ। ਹੁਣ ਅੱਗੇ ਉਹਨੇ ਆ ਕੇ ਜੱਫੀ ਵੀ ਪਾਣੀ ਹੈ ਤੇ ਨਾਲ ਇੱਧਰ ਉੱਧਰ ਪੱਪੀਆਂ ਜਿਹੜੀਆਂ ਕਰਦੇ ਨੇ ਸ਼ੇਖ, ਉਹ ਪੱਪੀਆਂ ਵੀ ਕਰਨੀਆਂ ਨੇ ਉਹਨੇ, ਤੇ ਉਹ ਵੀ ਆਹਿਸਤਾ ਆਹਿਸਤਾ ਲੋਕੀ ਚਾਰ ਬੋਲਣਗੇ, ਲੇਕਿਨ ਉਹ ਆਮ ਹੋ ਜਾਏਗਾ ਕੰਮ, ਐਡੀ ਕੋਈ ਗੱਲ ਨਹੀਂ। ਉਹ ਇਹ ਹੁਣ ਸਾਰਾ ਲੈਵਲ ਹੋ ਗਿਆ ਤੇ ਉਹ ਬਸ ਜੀ ਆ ਗਏ ਅਰਬੀ ਤਾਜ਼ਾ ਆ ਗਏ। ਉਹ ਤਾਜ਼ਾ ਮਾਲ ਮਾਈ ਨੇ ਚੁੱਕਿਆ ਉੱਥੋਂ, ਮਾਈ ਨਿਕਲ ਗਈ ਕਿੱਥੇ, ਮਾਈ ਨਿਕਲ ਗਈ ਜਾ ਕੇ ਉਹਨੇ, ਯਾਰ ਮੇਰਾ ਮਤਲਬ ਹੈ ਕਿ ਨਿਕਲ ਗਈ ਉਹਨੂੰ ਲੈ ਕੇ, ਤੇ ਉਹ ਜਾ ਕੇ ਉਹ ਬੈਠੀ, ਜਾ ਕੇ ਉਹਨੇ ਪਤਾ ਨਹੀਂ ਕੋਈ ਬਿਜ਼ਨਸ ਕਮਿਊਨਿਟੀ ਆ ਕੋਈ ਅਰਬਾਂ ਦੀ ਸ਼ੇਖਾਂ ਦੀ, ਉਹ ਆਈ ਆ ਤੇ ਉਹ ਸ਼ੇਖ ਆ ਕੇ ਬੈਠਾ ਉੱਥੇ। ਤੇ ਉਹ ਸ਼ੇਖ ਵੀ ਕਹਿਣ ਲੱਗੇ ਕਿ ਯਾਰ ਆ ਮਤਲਬ ਕੀ ਤੁਸੀਂ ਮਾਈ ਜੀ ਰੱਖੀ ਹੋਈ ਆ ਰੱਖੀ। ਖੈਰ ਉਹ ਸ਼ੇਖ ਸ਼ੂ ਜਾ ਕੇ ਬੈਠੇ ਉੱਥੇ ਤੇ ਉਹ ਮਾਈ ਨੇ ਉੱਥੇ ਕੀਤਾ ਖਿਤਾਬ। ਹਾਂਜੀ ਕੀ ਖਿਤਾਬ ਕੀਤਾ, ਔਰ ਤਬਾਹੀਆਂ ਪਲਸ ਬਰਬਾਦੀਆਂ ਮਾਈ ਨੇ ਫੇਰ ਦਿੱਤੀਆਂ। ਕੀ ਫੇਰਤੀਆਂ ਮਾਈ ਨੇ ਜਨਾਬ, ਅਰਬੀ 'ਚ ਖਿਤਾਬ ਕੀਤਾ। ਓਏ ਹੋਏ 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 ਹੈਰਾਨ ਹੋ ਪਰੇਸ਼ਾਨ ਹੋ ਗਏ ਸਾਰੇ। ਕभी ਇਹਦਾ ਚਾਚਾ ਤੇ ਜਾ ਕੇ ਇੱਦਾਂ ਨਹੀਂ ਚਵਲਾ ਮਾਰਦਾ ਸੀਗਾ, ਸਾਨੂੰ ਸਮਝ ਆਉਂਦੀ ਸੀਗੀ ਆ ਮਾਰ ਰਿਹਾ, ਲੇਕਿਨ ਆ ਮਾਈ ਜਿਹੜੀ ਆ ਇਹ ਹੁਣ ਜਾ ਕੇ ਉੱਥੇ ਬਹਿ ਕੇ ਅਰਬੀ ਬੋਲ ਰਹੀ ਆ। ਔਰ ਦੇਖੋ ਜ਼ਰਾ ਕੈਸਾ ਕਮਾਲ ਰੱਟਾ ਮਾਰਿਆ ਮਾਈ ਨੇ। Bismillahirrahmanirrahim. Sahib al-Sumu al-Amir and my brother Mansoor, Ikhwan al-Karam, Ikhwan al-Azam, Ikhwan al-Abad, Assalamu alaikum. Ahlan wa sahlan feek. Marhaba. والله أنا سعيد جدا جدا مبسوط كثير كثير. हाय 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 बल्ले तेरे माई, ओ आ गई है, ओ आ गई है, ओ अपना अरबियां दी मां भी आ गई है। पापा कहते वो मामू नहीं मानते ने। हाँ इतने पटवारियां तक ही रहने देन, उन्होंने का कोई और हिसाब किताब है, खाते कोई और ने उन्होंने खुले खाते ने उन्होंने। मैं बाबा जी माई दे भी खुले ही खाते ने, माई दे मतलब कि क्या, हाँ कुछ सीक्रेट है, ओपन है, सारा कुछ ओपन है। माई ने ओपनली जाके बैठी कैमरे के सामने, उन्हें बोली अरबी ते ਉਹਦੇ ਬਾਬਾ ਜੀ ਕਹਿੰਦੇ ਇਹਦੇ 'ਚ ਇੱਕ ਲਫ਼ਜ਼ ਮੈਨੂੰ ਸਮਝ ਨਹੀਂ ਆਇਆ, ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਮਾਈ ਕਿ ਯੱਦੀ ਯੱਦੀ। ਮੈਂ ਕਿਹਾ ਬਾਬਾ ਜੀ ਜਦੀਦ ਜਦੀਦ ਦੀ ਗੱਲ ਕਰ ਰਹੀ ਹੈ, ਜੱਦੀ جدا جدا مبسوط كثير كثير. ਬਾਬਾ ਜੀ ਕਹਿੰਦੇ ਓਹੋ ਅੱਛਾ ਉਹ ਚਲ ਫੇਰ ਠੀਕ ਆ। ਉਹ ਜਿੱਦਾਂ ਮੁੰਨਾ ਜੱਦੀ ਦਾ ਉੱਦਾਂ ਹੀ ਮਾਈ ਵੀ ਕੋਈ ਜਦੀਦ ਦੀ ਗੱਲ ਕਰ ਰਹੀ ਹੈ, ਜੱਦੀ ਜਦੀਦ ਜੱਦੀ ਜੱਦੀ। ਮੈਂ ਕਿਹਾ ਹਾਂਜੀ ਉੱਦਾਂ ਦੀ ਹੈ, ਬਹੁਤ ਹੀ ਸਮਝੋ ਤੁਸੀਂ।
ਤੇ ਉਹੀ ਇਸ਼ਾਰੇ ਦੇ ਰਹੀ ਹੈ ਮਾਈ ਕਿ ਬਈ ਆ ਜਿੱਦਾਂ ਜਦੀਦ ਕੋਈ ਮੇਰਾ ਮਤਲਬ ਬਿਜ਼ਨਸ ਦਾ ਹਿਸਾਬ ਕਿਤਾਬ ਆ, ਪਤਾ ਨਹੀਂ ਕੀ ਹੈ ਕੀ ਨਹੀਂ ਹੈ। ਖੈਰ ਉਹਨੇ ਜਿਹੜੀ ਅਰਬੀ ਜਿਹੜੀ ਉਹਨੇ ਰਟਵਾਈ ਗਈ ਸੀ ਮਾਈ ਨੂੰ, ਉਹ ਮਾਈ ਨੇ ਬੋਲੀ ਤੇ ਉਹ ਵੀ ਹੈਰਾਨ ਪਰੇਸ਼ਾਨ ਹੋ ਰਹੇ ਸੀ ਕਿ ਮਾਈ ਤੈਨੂੰ ਨਹੀਂ ਆਉਂਦੀ ਬੋਲਣੀ, ਤੂੰ ਛੱਡ ਪਰਾਂ, ਤੂੰ ਕਾਹਤੇ ਖਾੜੇ 'ਚ ਪਈ ਹੈ, ਤੂੰ ਆਪਣੀ ਬੋਲੀ ਬੋਲ, ਅਸੀਂ ਸਮਝ ਦਾਂਗੇ, ਅਸੀਂ ਨਾਲ ਲੈ ਕੇ ਆਏ ਹਾਂ ਟਰਾਂਸਲੇਟਰ, ਉਹ ਕਰ ਦੇਣਗੇ। ਲੇਕਿਨ ਮਾਈ ਨੇ ਤੁਹਾਨੂੰ ਪਤਾ ਕਿ ਉਹ ਨਾਲ ਜ਼ਰਾ ਉਹਨਾਂ ਨੂੰ ਜ਼ਰਾ ਨਾ ਉਹ ਦਿਖਾਣਾ ਕਿ ਆਪਣਾ ਇੰਪ੍ਰੈਸ ਵੀ ਕਰਨਾ ਕਿ ਦੇਖੋ ਮੈਂ ਅਰਬੀ ਵੀ ਬੋਲ ਰਹੀ ਹਾਂ। ਤੇ ਬਈ ਇੰਨੀ ਕੀ ਬੋਲੀ ਹੈ ਮਾਈ ਨੇ। ਬਾਬੇ ਕਹਿੰਦੇ ਨਹੀਂ ਮਾਈ ਨੂੰ ਜ਼ਿਆਦਾ ਆਉਂਦੀ ਹੈ। ਮੈਂ ਕਿਹਾ ਬਾਬਾ ਜੀ ਵਾਕਈ? ਬਾਬਾ ਜੀ ਕਹਿੰਦੇ ਹਾਂ, ਇਹਦੇ 'ਚ ਉਹ ਗੱਲ ਨਹੀਂ, ਰੱਟਾ ਨਹੀਂ ਮਾਰਿਆ, ਉਹਨੂੰ ਵਾਕਈ ਆਉਂਦੀ ਹੈ। ਮੈਂ ਕਿਹਾ ਬਾਬਾ ਜੀ ਇਹਨੇ ਕਿੱਥੋਂ ਸਿੱਖੀ? ਬਾਬਾ ਜੀ ਕਹਿੰਦੇ ਕਤਰੀਆਂ ਤੋਂ ਸਿੱਖੀ ਇਹਨੇ। جدا جدا مبسوط كثير كثير ਬਾਬਾ ਜੀ ਕਹਿੰਦੇ ਕਤਰੀਆਂ ਕੋ ਰਹੀ ਹੈ ਮਾਈ। ਮਾਈ ਕਤਰੀ ਤਾਂ ਹੀ ਤਾਂ ਕਹਿੰਦੇ ਇਹਨੂੰ, ਮਤਲਬ ਕਤਰ 'ਚ ਰਹੀ ਹੈ ਕਤਰੀਆਂ ਨੇ ਫਿਰ ਜਿਹੜਾ ਨਾ ਮਾਈ ਦੇ ਐਂਡ ਕੋਟ ਕੇ ਮਾਈ ਨੂੰ ਜਿਹੜਾ ਨਾ ਉਹ ਸਿਖਾ ਦਿੱਤੀ ਹੈ। ਇਸ ਕਰਕੇ ਮਾਈ ਬੋਲ ਰਹੀ ਹੈ, ਇਹਦੇ 'ਚ ਕੋਈ ਗੱਲ ਨਹੀਂ। ਹਾਂ ਵੈਸੇ ਤਾਂ ਮਾਈ ਜਿਹੜਾ ਨਾ ਉਹ ਆਪਣਾ ਇਹਨੇ ਇੰਗਲਿਸ਼ ਵੀ ਗੱਲ ਕੀਤੀ ਮਾਈ ਨੇ, ਤੇ ਇੰਗਲਿਸ਼ ਤੁਹਾਨੂੰ ਪਤਾ ਕਿਹੋ ਜਿਹੀ ਮਾਈ ਦੀ, ਜਿਹੋ ਜਿਹੀ ਮਾਈ ਦੇ 100 ਦੀ ਅੰਗਰੇਜ਼ੀ ਹੈ ਮਾਈ ਦੀ। ਹਾਂ ਉਹ ਆ ਕੇ ਉਹਨੇ ਖਿਤਾਬ ਕੀਤਾ। ਹੁਣ ਐਸੀ ਫਨਕਾਰੀਆਂ ਨੇ ਨਾ, ਐਸੀ ਫਨਕਾਰੀਆਂ ਤਾਂ ਹਾਲਾਂਕਿ ਜੀ ਪਤਾ ਨਹੀਂ ਕੀ ਹੁਣ ਉਹ ਕੀ ਕਰਨ ਆਏ ਨੇ ਇੱਥੇ, ਕੋਈ ਇਨਵੈਸਟਮੈਂਟ ਕਰਨਗੇ ਉੱਥੇ, ਉਹ ਕੀ ਕੋਈ ਫੈਕਟਰੀਆਂ ਲਾਉਣਗੇ ਉੱਥੇ, ਕੀ ਕਰਨਗੇ? ਬਾਬਾ ਜੀ ਕਹਿੰਦੇ ਉਹ ਵਾਕਈ ਫੈਕਟਰੀਆਂ ਲਾਉਣੀ ਆਏ ਨੇ। ਹਾਂ ਉਹ ਉਹਨਾਂ ਨੇ ਲਾਉਣੀ ਹੈ ਲੈਦਰ ਦੀ ਫੈਕਟਰੀ। ਲੈਦਰ ਤੇ ਬੜਾ ਮਸ਼ਹੂਰ ਹੈ ਪਾਕਿਸਤਾਨ। ਬਾਬਾ ਜੀ ਕਹਿੰਦੇ ਹਾਂ ਬਹੁਤ ਮਸ਼ਹੂਰ ਹੈ, ਦੁਬਈ ਤੱਕ ਵੀ ਜਾਂਦਾ, ਉਸ ਤੋਂ ਅੱਗੇ ਆਪਣਾ ਯੂਰਪ ਵੀ ਜਾਂਦਾ ਲੈਦਰ। ਮੈਂ ਕਿਹਾ ਹਾਂਜੀ ਉਹ ਜੈਕਟਾਂ ਜੂਕਟਾਂ ਆਉਂਦੀਆਂ ਨੇ। ਬਾਬਾ ਜੀ ਕਹਿੰਦੇ ਹਾਂ ਉਹ ਬੜੀਆਂ ਜਗ੍ਹਾ 'ਤੇ ਇਸਤੇਮਾਲ ਹੁੰਦਾ ਲੈਦਰ, ਜੈਕਟ ਵੀ ਬਣ ਜਾਂਦੀ ਹੈ, ਪਰਸ ਵੀ ਬਣ ਜਾਂਦਾ। ਹਾਂ ਹੋਰ ਵੀ ਬਹੁਤ ਕਿਸਮ ਦੇ ਹੁੰਦੇ ਨੇ ਹੋਰ ਕੀ ਕਿਸਮ ਦੇ। ਬਾਬਾ ਜੀ ਕਹਿੰਦੇ ਉਹ ਗਾਰਮੈਂਟਸ ਵੀ ਬਣਦੀਆਂ ਨੇ ਨਾ ਉਹਨਾਂ ਦੀਆਂ। ਹੋ ਸਕਦਾ ਕੋਈ ਇਹੋ ਜਿਹਾ ਕੋਈ ਚੱਕਰ ਜਿਹੜਾ ਉਹ ਹੋਵੇ। ਹਾਂ ਲੇਕਿਨ ਉਹਨਾਂ ਆਏ ਨੇ, ਉਹ ਆ ਕੇ ਅਹਲਨ ਵ ਸਾਲਨ ਮਰਹਬਾ ਕਰਕੇ ਉਹਨਾਂ ਨੇ ਜੋ ਤਿੱਤਰ ਬਟੇਰ ਖਾਣੇ ਨੇ ਉੱਥੇ ਉਹ ਖਾ ਕੇ ਆਪਣਾ ਜੱਬ ਪਾ ਕੇ ਤੇ ਨਿਕਲ ਜਾਣਾ। ਇਨਵੈਸਟਮੈਂਟ ਕੋਈ ਨਹੀਂ ਕਰਨੀ ਉਹਨਾਂ ਨੇ। ਹਾਂ ਇਹ ਸਭ ਦਿਖਾਵਾ ਵਾ, ਮਾਈ ਦੇ ਵੀ ਦਿਖਾਵੇ ਨੇ। ਪਤਾ ਮਾਈ ਨਹੀਂ ਹੈ ਕਿ ਕੱਖ ਨਹੀਂ ਲੈਣਾ ਉਹਨਾਂ ਨੇ ਇੱਥੇ। ਉਹਨਾਂ ਨੂੰ ਪਤਾ ਇੱਥੇ ਦੇ ਹਾਲਾਤ ਕੀ ਨੇ ਭਾਈ। ਇੱਥੇ ਲਾਤਾ ਹੈ ਮਤਲਬ ਖੂਜ ਛੁੱਟਣ ਵਾਲੀ ਗੱਲ ਹੈ ਇੱਥੇ, ਜੋ ਇੱਥੇ ਨਾ ਅਦਾਲਤਾਂ ਨਾ ਆਈਨ ਨਾ ਕਾਨੂੰਨ ਨਾ ਕੁਛ ਨਹੀਂ, ਕਬਜ਼ਾ ਕੀਤਾ ਇਹਨਾਂ ਨੇ। ਬੜਾ ਜਾਲੀ ਮਾਈ ਆ ਕੇ ਬੈਠੀ ਆ ਇੱਥੇ। ਅਸੀਂ ਕੀ ਲੈਣਾ? ਇਹ ਬਸ ਫੋਟੋ ਸੈਸ਼ਨ ਹੈ, ਫੋਟੋ ਸੈਸ਼ਨ ਕਰਾ ਕੇ ਤੇ ਉਹ ਨਿਕਲ ਗਏ। جدا جدا مبسوط كثير كثير ਔਰ ਨਾਲ ਡੱਡੂ ਵੀ ਬੈਠਾ ਮਾਈ ਦੇ। ਹਾਂ ਆ ਡੱਡੂ ਤੁਸੀਂ ਕਹਿੰਦੇ ਹੋ ਕਿ ਮਾਈ ਨੇ ਡੱਡੂ ਬਿਠਾਇਆ, ਡੱਡੂ ਬਿਲਕੁਲ ਖਾਮੋਸ਼ੀ ਨਾਲ ਜਿਹੜਾ ਨਾ ਇੱਧਰ ਉੱਧਰ ਦੇਖ ਰਿਹਾ। ਉਹ ਡੱਡੂ ਜਿਹੜਾ ਨਾ ਉਹ ਇੱਧਰ ਉੱਧਰ ਦੇਖ ਰਿਹਾ ਕਿ ਆਪਣਾ ਕੀੜੇ ਸ਼ੇਖ 'ਚ ਕਿੰਨੀ ਕੁ ਐਨਰਜੀ ਹੈ। ਹਾਂ ਨਹੀਂ ਡੱਡੂ ਨੇ ਐਸੇ ਕਰਕੇ ਬਿਠਾਇਆ। ਡੱਡੂ ਦੀ ਨਿਗਾਹ ਬਹੁਤ ਤੇਜ਼ ਆ। ਡੱਡੂ ਦੂਰੋਂ ਹੀ ਦੇਖ ਲੈਂਦਾ ਕਿ ਬਈ ਕਿਹਦੇ 'ਚ ਕਿੰਨੀ ਜਾਣ, ਕਿਹੜਾ ਕੱਢ ਜਾਏਗਾ ਮਾਈ ਨੇ ਝੇਲ ਜਾਏਗਾ। ਕੀ ਮਤਲਬ? ਬਾਬਾ ਜੀ ਕਹਿੰਦੇ। ਮੈਂ ਕਿਹਾ ਬਾਬਾ ਜੀ ਉਹ ਦੇਖ ਰਹੇ ਕਿ ਮਾਈ ਨੇ ਜਿੰਨਾ ਸੈੱਟ ਕਰ ਦਿੱਤਾ ਨਾ ਕਿ ਬਈ ਇੰਨਾ ਇਨਵੈਸਟਮੈਂਟ ਕਰਨੀ ਤੁਸੀਂ, ਉਹ ਇਨਵੈਸਟਮੈਂਟ ਕਰ ਸਕਦਾ ਕਿ ਨਹੀਂ ਕਰ ਸਕਦਾ। ਇਹ ਡੱਡੂ ਦੇਖ ਰਿਹਾ। ਬਾਬੇ ਕਹਿੰਦੇ ਉਹ ਅੱਛਾ ਇਹ ਤਾਂ ਠੀਕ ਹੈ ਬਈ। ਵੈਸੇ ਜਿਹੜੇ ਸ਼ੇਖ ਹੁੰਦੇ ਨੇ ਹਾਂ ਇਨਵੈਸਟਮੈਂਟ ਇਹਨਾਂ ਕੋਲ ਬਹੁਤ ਹੁੰਦੀ, ਇਹ ਨਹੀਂ ਥੱਕਦੇ। ਹਾਂ ਮੇਰਾ ਮਤਲਬ ਕਿ ਤੁਹਾਡਾ ਮਤਲਬ ਕਿ ਇਹਨਾਂ ਕੋਲ ਪੈਸਾ ਖਤਮ ਨਹੀਂ ਹੁੰਦਾ। ਬਾਬੇ ਕਹਿੰਦੇ ਹਾਂ ਕੁਛ ਵੀ ਖਤਮ ਨਹੀਂ ਹੁੰਦਾ ਇਹਨਾਂ ਕੋਲ। ਹਾਂ ਇਹ ਉਹਦੇ 'ਚ ਵੀ ਹੁਣ ਡੱਡੂ ਬੈਠਾ ਦੇਖ ਰਿਹਾ ਕਿ ਵੀ ਕੌਣ ਜਿਹੜਾ ਕਿੰਨੇ ਪਾਣੀ ਦੇ ਵਿੱਚ। ਉਹ ਫਿਰ ਬਾਅਦ 'ਚ ਮਾਈ ਨੂੰ ਰਿਪੋਰਟ ਦੇ ਦੇਗਾ ਕਿ ਮਾਈ ਫਲਾਨਾ ਜਿਹੜਾ ਬੈਠਾ ਨਾ ਸ਼ੇਖ, ਹਾਂ ਇਹਨੂੰ ਸਾਈਡ 'ਤੇ ਕਰ ਲਾ। ਪਰਲੇ ਪਾਸੇ ਜਿਹੜਾ ਬੈਠਾ ਉਹਨੂੰ ਵੀ ਸਾਈਡ 'ਤੇ ਕਰ ਲਾ। ਹਾਂ ਉਹ ਇਹੋ ਜਿਹਾ ਕੋਈ ਹਿਸਾਬ ਕਿਤਾਬ ਲਾਉਣ ਵਾਸਤੇ ਉਹ ਡੱਡੂ ਨਾਲ ਬੈਠਾ, ਕਿਉਂਕਿ ਉਹ ਦੇਖੀ ਜਾ ਰਿਹਾ, ਤਾੜੀ ਜਾ ਰਿਹਾ ਇੱਧਰ ਉੱਧਰ ਨਾ। ਗੱਲਬਾਤ ਗੱਲਬਾਤ ਕਰਨ ਦੀ ਔਕਾਤ ਹੈ ਨਹੀਂ ਵੈਸੇ ਡੱਡੂ ਦੀ। ਚਲੋ ਫਿਰ ਵੀ ਉਹ ਬੈਠਾ ਇਸੇ ਕੰਮ ਆਪਣਾ ਕੰਮ ਕਰ ਰਿਹਾ। ਬਾਬਾ ਜੀ ਕਹਿੰਦੇ ਲਾ ਦੱਸ ਯਾਰ ਮੈਨੂੰ ਵੀ ਕੋਈ ਸ਼ੇਖਾਂ ਸ਼ੂਖਾਂ ਦਾ ਪਵਾ ਕੇ ਲੈ ਜਾਂਦੇ ਉੱਥੇ। ਹਾਂ ਬਾਬਾ ਜੀ ਤੁਸੀਂ, ਬਾਬਾ ਜੀ ਕਹਿੰਦੇ ਸ਼ਾਇਦ ਡੱਡੂ ਦੀ ਅੱਖ ਮੇਰੇ 'ਤੇ ਆ ਜਾਂਦੀ। ਤੇ ਉਹ ਕਹਿੰਦਾ ਲਓ ਜੀ ਬਾਬਾ ਬਹੁਤ ਪੁਰਾਣਾ ਐਕਸਪੀਰੀਅੰਸ ਵੀ ਬਹੁਤ ਹੈ ਬਾਬੇ ਨੂੰ। ਹਾਂ ਬਾਬਾ ਸ਼ੀ। ਮੈਂ ਕਿਹਾ ਬਾਬਾ ਜੀ ਤੁਸੀਂ ਫੜੇ ਜਾਣਾ, ਅਰਬੀ ਤੁਹਾਨੂੰ ਆਉਂਦੀ ਨਹੀਂ ਬੋਲਣੀ, ਤੁਸੀਂ ਫੜੇ ਜਾਣਾ। ਬਾਬਾ ਜੀ ਕਹਿੰਦੇ ਯਾਰ ਚਲੋ ਕੋਸ਼ਿਸ਼ ਤਾਂ ਕਰ ਸਕਦੇ ਸਨ ਕਿ ਹਾਜ਼ਾ ਵੀ ਹਾਜ਼ਾ ਅਰਬੀਆ ਤਾਜ਼ਾ ਕਿਆ ਹਬੀਬਾ ਆ ਕੀ ਤਰੀਕਾ ਇੱਦਾਂ ਦੀ ਕੋਈ ਬੋਲ ਕੇ ਹਿਸਾਬ ਤਾਂ ਲੱਗ ਹੀ ਜਾਣਾ ਸੀ ਮੇਰਾ। ਮੈਂ ਕਿਹਾ ਨਹੀਂ ਇੱਦਾਂ ਦਾ ਕੋਈ ਨਹੀਂ। ਹਾਂ ਤੇ ਉਹਦੇ ਬਾਅਦ ਜਨਾਬ ਜਿੱਦਾਂ ਦੀ ਮੈਂ ਗੱਲ ਕਰਨ ਲੱਗਾ ਸੀ ਕਿ ਮਾਈ ਦੀ ਜਿਹੜੀ ਸਹੇਲੀ ਹੈ ਹਾਂ ਉਹ ਦੂਸਰੀ ਉਹ ਟਿਕਟੋਕ ਵਾਲੀ, ਉਹਨੇ ਅਜੀਬ ਇੱਕ ਨਵਾਂ ਹੀ ਸਿਆਪਾ ਪਾਇਆ ਪਿਆ। ਅੱਲਾ ਦੀ ਕਸਮ ਸਮਝ ਨਹੀਂ ਆ ਰਿਹਾ ਕਿ ਬਈ ਆ ਕੀ ਕਰਨਾ ਚਾਹ ਰਹੀ ਹੈ। ਉਹ ਮੈਂ ਗੱਲ ਕਰ ਰਿਹਾ ਵਾਂ ਉਹਦੀ, ਉਹ ਜਿਹੜੀ ਟੀੜੀ ਨਹੀਂ ਗੀ ਯਾਰ, ਹਾਂ ਹਿਨਾ ਪ੍ਰਵੇਸ਼ ਭੱਟ ਬੱਕਰੀ ਜੀ ਜਿਹੜੀ ਯਾਰ ਆ ਹੁਣ ਜਿਹੜੀ ਨਾ
ਉਹ ਜਾ ਕੇ ਉਹਨੇ ਕਿ ਆਪਣੀ ਟਿਕਟੌਕ ਤੇ ਬਣਾਈ ਆ, ਉੱਥੇ ਕੋਈ ਪਤਾ ਨਹੀਂ ਕਿਹਦੇ ਨਾਲ ਜਾ ਕੇ ਉੱਥੇ ਜੱਫੀ ਪਾਈ ਜਾ ਰਹੀ ਆ ਤੇ ਉਹਨੂੰ ਕਹੀ ਜਾ ਰਹੀ ਹੈ ਕਿ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਏ ਤੇ ਮੈਨੂੰ ਦੱਸਣਾ। ਉਹ ਅਜੀਬ ਡਰਾਮੇਬਾਜ਼ੀ ਹੋਈ ਹੈ ਇੱਥੇ, ਕਮਾਲ ਟਿਕਟੌਕ ਬਣਾਈ ਹੈ, ਬੜੀ ਵਾਇਰਲ ਹੋ ਰਹੀ ਹੈ, बड़े चर्चे हो रहे हैं, बड़े लोग हंस रहे हैं, मजाक उड़ा रहे हैं कि की हो जा रहा। आपका प्यार मोहब्बत देनी है और आपको किसी भी चीज़ की जरूरत है ना, अगर किसी भी चीज़ की जरूरत है, कुछ भी जरा सी भी चीज़ की जरूरत है तो आप लाजमी बताना है। कोई तंग करे, बच्ची को तंग करे, आपको तंग करे, ठीक है तंग करे, ठीक है। ओ यार अंदाजा करो यार तुसी यार, आपको खुदा दा खौफ कर यार, की होई जा ਉਹ ਜ਼ਬਰਦਸਤੀ ਉਹਨੂੰ ਉਹ ਵਿਚਾਰੀ ਜੱਫੀ ਪਾ ਕੇ ਉਹਨੂੰ ਜਿਹੜਾ ਨਾ ਚੜੀ ਪਈ ਆ ਉਹਦੇ ਤੇ। ਹਾਂ, ਔਰ ਉਹਨੂੰ ਕਹੀ ਜਾ ਰਹੀ ਹੈ ਕਿ ਭਈ ਆ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ, ਇਸ ਚੀਜ਼ ਦੀ, ਮੈਂ ਇੱਥੇ ਆ ਜੱਫੀ ਪਾ। ਉਹ ਵੀ ਘਬਰਾਈ ਪਈ ਆ ਕਿ ਕੀ ਚਿਮੜੀ ਪਈ ਆ ਮੈਨੂੰ। ਨਾਲ ਕੈਮਰਾ ਜਿਹੜਾ ਉਹ ਵੀ ਮੂੰਹ ਤੇ ਫਿੱਟ ਕੀਤਾ ਹੋਇਆ ਉਹਨਾਂ ਨੇ ਕਿ ਲੋ ਬੜਾ ਕੰਮ ਕਰ ਰਹੀ ਯਾਰ। ਆ ਕਿੱਦਾਂ ਦੇ, ਜਿੱਦਾਂ ਦੀ ਮਾਈ ਹੈ ਵੈਸੇ ਉੱਦਾਂ ਦੇ ਆ, ਯਕੀਨ ਕਰੋ ਉੱਦਾਂ ਦੀ ਮਾਈ ਨੇ ਸਹੇਲੀਆਂ ਆਪਣੀਆਂ ਕਨੀਜ਼ਾਂ ਜਿਹੜੀਆਂ ਨਾ ਨੌਕਰਾਣੀਆਂ ਕਹਿਣੀਆਂ ਚਾਹੀਦੀਆਂ। ਆਹ ਨੌਕਰਾਣੀ ਤੇ ਬਹੁਤ ਅੱਗੇ ਵੱਧ ਗਈ ਆ, ਜੱਫੀ ਪਾ ਕੇ ਬੈਠੀ ਹੁਣ ਆ ਅਜੀਬ ਜਿਹੜਾ ਨਾ ਕੰਮ ਆ। ਬਾਬਾ ਜੀ ਕਹਿੰਦੇ ਯਾਰ ਮੈਨੂੰ ਤੇ ਇਹਦੇ 'ਚ ਕੋਈ ਐਸੀ ਬੁਰੀ ਗੱਲ ਨਹੀਂ ਲੱਗੀ। ਮੈਂ ਕਿਹਾ ਬਾਬਾ ਜੀ ਬੁਰੀ ਗੱਲ ਹੈ, ਦੇਖੋ ਇੱਦਾਂ ਬਣਾ ਕੇ ਚਲੋ ਬੰਦਾ ਕੈਮਰੇ ਦੇ ਬਗੈਰ ਕਰ ਲਵੇ ਤੇ ਹੋਰ ਗੱਲ ਆ, ਉਹ ਕੈਮਰਾ ਉੱਤੇ ਚੜਾ ਕੇ ਇੱਧਰ ਉੱਧਰੋਂ ਪੋਜ਼ ਮਰਵਾ ਕੇ ਜਿਹੜਾ ਨਾ ਉਹ ਇੱਦਾਂ ਦੀ ਗੱਲ ਹੋ ਰਹੀ ਆ। ਆਹ ਤੇ ਬੜੀ ਗਲਤ ਗੱਲ ਆ ਟਿਕਟੌਕਾਂ ਬਣਾਉਣ ਵਾਸਤੇ। ਵਿਚਾਰਿਆਂ ਨੂੰ, ਆਮ ਆਵਾਮ ਨੂੰ ਜਿਹੜਾ ਨਾ, ਗਰੀਬਾਂ ਨੂੰ ਜਿਹੜਾ ਨਾ ਉਹ ਮਜਬੂਰ ਕੀਤਾ ਜਾ ਰਿਹਾ। ਉਹਨੇ ਜੱਫੀ ਜਿਹੜੀ ਪਾ ਕੇ ਬੈਠੀ, ਬਾਬਾ ਜੀ ਕਹਿੰਦੇ ਇਹੀ ਤਾਂ ਮੈਨੂੰ ਪਸੰਦ ਆ। ਹੋਏ ਹੋਏ ਬਾਬਾ ਜੀ ਕਹਿੰਦੇ ਇਹਨੂੰ ਜਾ ਕੇ ਦੱਸ ਕਿ ਬਾਬਾ ਵੀ ਬਹੁਤ ਜ਼ਰੂਰਤਮੰਦ ਆ। ਬਾਬਾ ਜੀ ਤੁਸੀਂ ਕਾਹਦੀ ਜ਼ਰੂਰਤ ਤੁਹਾਨੂੰ? ਬਾਬਾ ਜੀ ਕਹਿੰਦੇ ਮੈਨੂੰ ਇਸ ਜੱਫੀ ਦੀ ਜ਼ਰੂਰਤ ਆ। ਮੈਂ ਵੀ ਚਾਹੁੰਦਾ ਕਿ ਆ ਕੇ ਮੈਨੂੰ ਜੱਫੀ ਪਾਵੇ, ਨਾਲੇ ਆ ਕੇ ਜੱਫੀ ਪਾ ਕੇ ਮੈਨੂੰ ਪੁੱਛੇ ਕਿ ਬਾਬਾ ਜੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ। ਬਾਬਾ ਜੀ ਮੈਂ ਕਿਹਾ ਬਾਬਾ ਜੀ ਫਿਰ ਤੁਸੀਂ ਕੀ ਕਰਨਾ? ਜੱਫੀ ਪਾ ਕੇ ਆ ਕੇ ਇੱਦਾਂ ਹੀ ਜੱਫੀ ਪਾ ਲਈ, ਫਿਰ ਤੁਸੀਂ ਕੀ ਕਰਨਾ? ਬਾਬਾ ਜੀ ਕਹਿਣਾ ਮੈਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਬਸ ਤੂੰ ਬੈਠੀ ਰਹਿ।